ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜੀ ਬਲਤੇਜ ਬੰਨੂ। ਦੱਸਣਗੇ ਕਿ ਭਾਰਤ ਦੇ ਵਿੱਚ ਕੀ ਹਾਲ ਆ ਤੇ ਕੀ ਕੁਛ ਹੋ ਰਿਹਾ ਆ ਜੀ। ਉਹਨਾਂ ਨਾਲ ਗੱਲਬਾਤ ਕਰਾਂਗੇ। ਬਲਤੇਜ ਸਿੰਘ ਬੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਬਲਤੇਜ ਬੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ। ਫਿਰ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਸਰਕਾਰ ਨੇ ਇੱਕ ਸੈੱਲ ਬਣਾ ਦਿੱਤਾ ਕਿ ਜਿਹੜੇ ਪ੍ਰਵਾਸੀ ਭਗੌੜੇ ਆ ਉਹਨਾਂ ਤੱਕ ਪਹੁੰਚਣ ਲਈ, ਪਰ ਪ੍ਰਵਾਸੀ ਭਗੌੜਿਆਂ ਤੱਕ ਜਿਹੜੇ ਪੁਲਿਸ ਆ ਉਹ ਪਹੁੰਚ ਨਹੀਂ ਪਾ ਰਹੀ, ਕਿਉਂਕਿ ਕਈ ਜਿਹੜੇ ਇਹ ਭਗੌੜੇ ਆ ਉਹ ਬਾਹਰਲੀਆਂ ਕੰਟਰੀਆਂ ਦੇ ਵਿੱਚ ਬੈਠੇ ਆਣ ਕੇ। ਇਹ ਕਿਹਾ ਜਾਂਦਾ ਜੀ ਕਿ ਜਿਹੜੇ ਪੰਜਾਬ ਪੁਲਿਸ ਦੇ ਹੱਥ ਬਹੁਤ ਲੰਬੇ ਆ, ਪਰ ਇਹਨਾਂ ਤੱਕ ਜਿਹੜੇ ਉਹ ਨਹੀਂ ਪਹੁੰਚ ਪਾ ਰਹੇ ਜੀ। ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਜਿਹੜੇ ਅਪਰਾਧਿਕ ਮਾਮਲਿਆਂ ਦੇ ਵਿੱਚ ਨਾਮਜ਼ਦ ਕੀਤੇ ਗਏ ਭਗੌੜੇ ਮੁਲਜ਼ਮ ਜਿਹੜੇ ਨੇ ਜੀ, ਉਹਨਾਂ ਨੇ ਗ੍ਰਿਫਤਾਰੀ ਦੇ ਡਰੋਂ ਵਿਦੇਸ਼ਾਂ ਦੇ ਵਿੱਚ ਉਹ ਬੈਠੇ ਹੋਏ ਨੇ। ਇਹਦੇ ਕਰਕੇ ਕਈ ਜਿਹੜੇ ਇਹਨਾਂ ਮਾਮਲਿਆਂ ਦੇ ਵਿੱਚ ਲੋੜੀਂਦੇ ਪ੍ਰਵਾਸੀ ਭਾਰਤੀ ਨੇ, ਉਹਨਾਂ ਤੱਕ ਪਹੁੰਚਣ ਲਈ ਕਾਨੂੰਨ ਦੇ ਹੱਥ ਜਿਹੜੇ ਨੇ, ਲੰਮੇ ਹੱਥ, ਉਹ ਛੋਟੇ ਹੋ ਗਏ ਨੇ। ਇਹਨਾਂ ਦੇ ਵਿੱਚ ਟਾਡਾ DA ਜਿਹੜਾ ਸੀਗਾ, ਔਰ ਕਤਲ ਦੇ ਮਾਮਲੇ ਦੇ ਵਿੱਚ ਨਾਮਜ਼ਦ ਇੱਕ ਵਿਅਕਤੀ ਜਿਹੜਾ 34 ਸਾਲਾਂ ਤੋਂ ਅਮਰੀਕਾ ਦੇ ਵਿੱਚ ਬੈਠਾ ਜੀ। ਪੰਜਾਬ ਪੁਲਿਸ ਦੇ ਜਿਹੜੇ NRI ਵਿੰਗ ਨੇ, ਉਹਦੇ ਮੁਤਾਬਕ ਵੱਖ-ਵੱਖ ਅਪਰਾਧਾਂ ਦੇ ਕੇਸਾਂ ਦੇ ਵਿੱਚ ਤਕਰੀਬਨ 67 ਭਗੌੜੇ ਮੁਲਜ਼ਮ ਜਿਹੜੇ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਇਸੇ ਤਰ੍ਹਾਂ ਦੇ ਕੁਝ ਹੋਰ ਮੁਲਕਾਂ ਦੇ ਵਿੱਚ ਬੈਠੇ ਨੇ। ਫਿਰੋਜ਼ਪੁਰ ਜ਼ਿਲ੍ਹੇ ਦੇ 4, ਫਰੀਦਕੋਟ ਜ਼ਿਲ੍ਹੇ ਦੇ 32, ਹੁਸ਼ਿਆਰਪੁਰ ਦੇ ਨਾਲ ਸੰਬੰਧਿਤ 31 ਪ੍ਰਵਾਸੀ ਪੰਜਾਬੀ ਭਗੌੜੇ ਨੇ। ਇਹਨਾਂ ਮੁਲਜ਼ਮਾਂ ਨੂੰ ਵੱਖ-ਵੱਖ ਅਦਾਲਤਾਂ ਦੇ ਵੱਲੋਂ ਜਿਹੜਾ ਜੀ ਉਹ ਭਗੌੜਾ ਕਰਾ ਦਿੱਤਾ ਹੋਇਆ, ਔਰ ਵਿਦੇਸ਼ਾਂ ਦੇ ਵਿੱਚ ਜਾ ਕੇ ਲੁਕਣ ਕਰਕੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਨਹੀਂ ਕਰ ਸਕੀ। ਹੁਸ਼ਿਆਰਪੁਰ ਦਾ ਵਸਨੀਕ ਹੈ ਜੀ ਜਗਜੀਤ ਸਿੰਘ, ਇਹਦੇ ਵਿਰੁੱਧ ਟਾਡਾ ਤੇ ਕਤਲ ਦਾ ਕੇਸ ਦਰਜ ਹੈ। ਉਹਨੂੰ ਹੁਸ਼ਿਆਰਪੁਰ ਦੀ ਜ਼ਿਲ੍ਹੇ ਦੀ ਅਦਾਲਤ ਨੇ 8 ਦਸੰਬਰ 1981 ਨੂੰ ਭਗੌੜਾ ਕਰਾਰ ਦਿੱਤਾ ਸੀਗਾ, ਔਰ ਪੁਲਿਸ ਨੂੰ ਝਕਾਨੀ ਦੇ ਕੇ ਉਹ ਅਮਰੀਕਾ ਦੇ ਵਿੱਚ ਜਿਹੜਾ ਵਸਿਆ ਹੋਇਆ, ਔਰ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਜਲੰਧਰ ਜ਼ਿਲ੍ਹੇ ਦਾ ਇੱਕ ਗੁਰਿੰਦਰ ਸਿੰਘ ਉਰਫ ਗਿੰਦਾ, ਜਿਹੜਾ ਇਹ ਉਹਦੇ ਮਾਮਲੇ 'ਚ 24 ਮਈ 2014 ਨੂੰ ਭਗੌੜਾ ਕਰਾਰ ਦਿੱਤਾ, ਔਰ ਗਿੰਦੇ ਦੀ ਗ੍ਰਿਫਤਾਰੀ ਦੇ ਡਰੋਂ ਉਹ ਆਸਟ੍ਰੇਲੀਆ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਲੁਕਿਆ ਜੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੀਤਾ ਰਾਣੀ ਤੇ ਉਹਦੀ ਕੁੜੀ ਜਿਹੜੀ ਹੈ ਜੀ ਕ੍ਰਿਸ਼ਮਾ ਵਰਮਾ, ਉਹ ਦੁਬਈ ਦੇ ਵਿੱਚ ਜਿਹੜੀ ਲੁਕੀ ਆ, ਔਰ ਇਸੇ ਤਰੀਕੇ ਦੇ ਨਾਲ ਜਿਹੜੀ ਸ਼ੀਲਾ ਦੇਵੀ ਤੇ ਉਹਦੀ ਭੈਣ ਦੀਪ ਕੌਰ ਜਿਹੜੀ ਹੈ ਜੀ ਉਹ ਸਿੰਗਾਪੁਰ ਦੇ ਵਿੱਚ ਬੈਠੀ ਦੱਸੀ ਜਾਂਦੀ ਹੈ। ਪੁਲਿਸ ਜਿਹੜੀ ਹੈ ਜੀ ਉਹ ਸਿਰਫ ਕਾਗਜ਼ਾਂ ਦੇ ਵਿੱਚ ਉਹਨੇ ਖਾਨਾ ਪੂਰਤੀ ਕੀਤੀ ਹੋਈ ਹੈ। ਇਸ ਤੋਂ ਅੱਗੇ ਨਾ ਉਹਦੇ ਕੋਈ ਹੱਥ ਵੱਸ ਦੇ ਵਿੱਚ ਬਹੁਤਾ ਹੈਗਾ ਕਿ ਇਹਨਾਂ ਲੋਕਾਂ ਨੂੰ ਜਿਹੜਾ ਜੀ ਉਹ ਵਾਪਸ ਲਿਆਂਦਾ ਜਾ ਸਕੇ, ਨਾ ਉਹਨੇ ਕੋਈ ਕੋਸ਼ਿਸ਼ਾਂ ਹੀ ਬਹੁਤੀਆਂ ਜਿਹੜੀਆਂ ਉਹ ਕੀਤੀਆਂ ਨੇ ਜੀ। ਤੇ ਅੱਗੇ ਜੀ ਆਪਾਂ ਗੱਲਬਾਤ ਕਰਦੇ ਰਹੇ ਹਾਂ ਜੰਮੂ ਕਸ਼ਮੀਰ ਦੀ, ਕਿ ਉੱਥੇ ਜਿਹੜੀ ਸਰਕਾਰ ਹੈ ਕਿਸ ਤਰ੍ਹਾਂ ਬਣੂਗੀ, ਪਰ ਹੁਣ PDP ਦੇ ਜਿਹੜੇ ਕਈ ਵਿਧਾਇਕ ਆ ਉਹ ਭਾਜਪਾ ਨਾਲ ਗੱਠਜੋੜ ਤੋਂ ਬਾਵਾ ਔਖੇ ਲੱਗਦੇ ਆ। ਅੱਗੇ ਵੀ ਮੈਂ ਇੱਕ ਦਿਨ ਸਾਂਝਾ ਕੀਤਾ ਸੀਗਾ ਜੀ ਕਿ ਜਿਹੜੀ PDP ਹੈ ਉਹ ਕਈ ਪੱਖਾਂ ਨੂੰ ਸੋਚ ਰਹੀ ਹੈ ਕਿ ਉਹਨੇ ਕਿਸ ਪਾਸੇ ਵੱਲ ਨੂੰ ਜਾਣਾ। ਜੇ ਉਹ ਜਿਹੜੀ NC ਹੈ, ਨੈਸ਼ਨਲ ਕਾਨਫਰੰਸ ਹੈ, ਜੇ ਉਹਦੇ ਤੋਂ ਮਦਦ ਲੈਂਦੀ ਆ ਤਾਂ ਵੀ ਉਹਦੀ ਹੋਂਦ ਨੂੰ ਜਿਹੜਾ ਖਤਰਾ ਖੜਾ ਹੁੰਦਾ, ਕਿਉਂਕਿ ਉਹ NC ਦੇ ਖਿਲਾਫ ਚੱਲਦੀ ਹੈ।
ਸੋ ਇਹ ਪਾਰਟੀ ਜਿਹੜੀ ਹੈ ਜੀ, ਜੇ ਲੋਕੀ ਫਿਰ ਇਹ ਕਹਿਣਗੇ ਜੇ ਉਹਦਾ ਵਿਰੋਧ ਕਰਨ ਦਾ ਫਿਰ ਕੀ ਆਈਡੀਆ ਸੀ, ਜੇ ਉਹਦੀ ਸਪੋਰਟ ਹੀ ਲੈਣੀ ਹੈ। ਕਾਂਗਰਸ ਦੀ ਉਹ ਮਦਦ ਇਸ ਕਰਕੇ ਨਹੀਂ ਲੈ ਰਹੀ ਕਿ ਕਾਂਗਰਸ ਤੇ ਐਨਸੀ ਦੀ ਪਹਿਲਾਂ ਸਰਕਾਰ ਜਿਹੜੀ ਉੱਥੇ ਚੱਲਦੀ ਰਹੀ ਹੈ। ਹੁਣ PDP ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਜਿਹੜਾ ਉਹ ਕਰਨ ਜਾ ਰਹੀ ਹੈ। ਤਕਰੀਬਨ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਦੀ ਸਿਰੇ ਚੜ੍ਹਨ ਦੇ ਨੇੜੇ ਤੇੜੇ ਹੈ। ਦੂਜੇ ਵਾਦੀ ਦੇ ਵਿੱਚ ਜਿਹੜਾ ਜੀ ਉਹ ਆਪਣੇ ਭਵਿੱਖ ਨੂੰ ਲੈ ਕੇ ਜਿਹੜੇ PDP ਦੇ ਵਿਧਾਇਕ ਨੇ ਉਹ ਇਸ ਗੱਲੋਂ ਫਿਕਰਮੰਦ ਜਿਹੜੇ ਉਹ ਹੋ ਗਏ ਨੇ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਭਿਆਲੀ PDP ਦੀ ਪੈਂਦੀ ਹੈ, ਸਰਕਾਰ ਬਣਦੀ ਹੈ, ਤੇ ਜਿਹੜੇ PDP ਦੇ ਲੋਕ ਨੇ ਉਹ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਐਕਸੈਪਟ ਨਹੀਂ ਕਰਨਗੇ। ਉਹ ਪੁੱਛਣਗੇ ਕਿ ਤੁਸੀਂ ਕਿਹੜੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੇ ਤੁਰੇ ਹੋ। ਫਿਰ ਉਹਨਾਂ ਨੂੰ ਇਹ ਵੀ ਜਾਪਦਾ ਹੈ ਕਿ ਜਿਹੜਾ ਉਹਨਾਂ ਦੀ ਹੋਂਦ ਜਿਹੜੀ ਆ ਉਹਨੂੰ ਖਤਰਾ ਹੋ ਸਕਦਾ। ਇਸ ਵਾਰੀ ਉਹ ਸਰਕਾਰ ਦੇ ਵਿੱਚ ਤਾਂ ਸ਼ਾਮਲ ਹੋ ਸਕਦੇ ਨੇ, ਪਰ ਅਗਲੀ ਵਾਰੀ ਫਿਰ ਉਹਨਾਂ ਦਾ ਜਿੱਤਣਾ ਜਿਹੜਾ ਜੀ ਉਹ ਔਖਾ ਹੋ ਜਾਊਗਾ। ਤੇ BJP ਇਸ ਮਾਰ ਦਿੱਤੇ ਹੈ ਕਿ ਇਸ ਵਾਰੀ PDP ਦੇ ਨਾਲ ਸਰਕਾਰ ਬਣਾ ਲਓ ਤੇ ਉਹਦਾ ਕਲਿਆਣ ਹੀ ਇੰਨਾ ਕਰ ਦੇਣਾ ਇਹਨਾਂ ਨੇ ਸਰਕਾਰ ਦੇ ਦੌਰਾਨ ਕਿ ਗਾਂ ਜਿਹੜੀ PDP ਹੈ ਉਹ ਪੈਰਾਂ ਸਿਰ ਨਾ ਹੋ ਸਕੇ। ਅਜੀਬ ਜੀ ਸਥਿਤੀ ਜਿਹੜੀ ਹੈ ਜੀ ਉਹ ਹਾਲ ਦੀ ਘੜੀ ਬਣੀ ਹੋਈ ਹੈ। ਜਿਹੜੇ PDP ਦੇ ਵਿਧਾਇਕ ਨੇ ਉਹਨਾਂ ਨੇ ਆਪਣੀ ਲੀਡਰਸ਼ਿਪ ਤੱਕ ਜਿਹੜਾ ਜੀ ਇਹ ਰੋਸ ਜ਼ਾਹਰ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਕਮ ਸੇ ਕਮ ਜਿਹੜਾ ਜੀ ਇਹ ਸਮਝੌਤਾ ਨਾ ਕੀਤਾ ਜਾਵੇ। ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਧਾਰਾ 370 ਅਫਸਫਾ ਹਟਾਉਣ ਸੰਬੰਧੀ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਦੇ ਤੇ PDP ਦੇ ਏਜੰਡੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਵਾਦੀ ਵਿਚਲੇ ਜਿਹੜੇ ਵਿਧਾਇਕ ਨੇ ਜੀ ਇਹਨਾਂ ਦਾ ਇਹ ਰੋਸ ਆਉਣ ਤੋਂ ਬਾਅਦ ਜਿਹੜੀ PDP ਦੀ ਲੀਡਰਸ਼ਿਪ ਹੈ ਜੀ, ਦੇਖਦੇ ਹਾਂ ਉਹ ਇਸ ਮਸਲੇ ਦੇ ਉੱਤੇ ਗੌਰ ਕਰਦੀ ਹੈ ਜਾਂ ਫਿਰ ਅਣਗੌਲਿਆਂ ਕਰਕੇ ਜਿਹੜਾ ਜੀ ਅੱਗੇ ਵੱਧਦੀ ਹੈ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਸਰਕਾਰ ਬਣਾਉਣ ਲਈ। ਜੀ ਤੇ ਜੀ ਅੱਗੇ ਆਪਾਂ ਗੱਲਬਾਤ ਪਹਿਲਾਂ ਵੀ ਕੀਤੀ ਆ ਕਿ ਜਿਹੜਾ ਅਕਾਲੀ ਦਲ ਆ ਉਹਨੇ ਆਪਣੇ ਖਿਲਾਫ ਆਪ ਹੀ ਧਰਨੇ ਦੇਣੇ ਆ ਸਰਹੱਦਾਂ ਤੇ, ਕਿਉਂਕਿ ਉਹਨਾਂ ਤੋਂ ਖੁਦ ਤੋਂ ਕੰਟਰੋਲ ਨਹੀਂ ਹੋਇਆ। ਹੁਣ ਦਿਖਾਵਾ ਜ਼ਰੂਰ ਕਰਨਗੇ ਕਿ ਅਸੀਂ ਧਰਨੇ ਦੇ ਰਹੇ ਹਾਂ। ਉਧਰ ਕਾਂਗਰਸ ਨੇ ਵੀ ਧਰਨੇ ਦੇਣੇ ਆ ਤੇ ਉਹ ਧਰਨੇ ਅੱਜ ਚੱਲ ਰਹੇ ਨੇ ਜੀ ਆਪਣੇ ਸਰਹੱਦਾਂ ਦੇ ਉੱਤੇ। ਇਹ ਦੁਪਹਿਰ 12 ਵਜੇ ਤੋਂ ਇਹ ਧਰਨੇ ਨੇ ਜੀ ਅਟਾਰੀ, ਅੰਮ੍ਰਿਤਸਰ, ਹੁਸੈਨੀ ਵਾਲਾ ਜਿਹੜਾ ਜੀ ਫਿਰੋਜ਼ਪੁਰ ਦੇ ਵਿੱਚ ਔਰ ਸਾਦਕੀ ਜਿਹੜਾ ਫਾਜ਼ਿਲਕਾ ਦੇ ਵਿੱਚ ਪੈਂਦਾ, ਉੱਥੇ ਇਹ ਧਰਨੇ ਜਿਹੜਾ ਜੀ ਅਕਾਲੀ ਦਲ ਨੇ ਦੇਣੇ ਨੇ। ਬੱਸਾਂ ਜਿਹੜੀਆਂ ਨੇ ਪ੍ਰਾਈਵੇਟ ਬੱਸਾਂ ਉਹ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚੋਂ ਫੜੀਆਂ ਗਈਆਂ ਨੇ ਔਰ ਇਹਨਾਂ ਧਰਨਿਆਂ ਤੱਕ ਜਿਹੜਾ ਜੀ ਉਹ ਪਹੁੰਚਣਗੀਆਂ। ਪਹਿਲਾਂ ਇਹ ਧਰਨੇ ਜਿਹੜੇ ਬਿਲਕੁਲ ਸਰਹੱਦ ਦੇ ਉੱਤੇ ਦੇਣੇ ਸੀਗੇ, ਪਰ ਹੁਣ ਕਾਫੀ ਪਹਿਲਾਂ ਜਿਹੜੇ ਉਹ ਕਰ ਦਿੱਤੇ ਗਏ ਨੇ ਜੀ। ਅਟਾਰੀ ਤੇ ਫਿਰੋਜ਼ਪੁਰ ਦੇ ਵਿੱਚ 2.5 ਤੋਂ 3 ਕਿਲੋਮੀਟਰ ਪਹਿਲਾਂ, ਫਾਜ਼ਿਲਕਾ ਦੇ ਵਿੱਚ ਸਰਹੱਦ ਤੋਂ 13 ਕਿਲੋਮੀਟਰ ਪਹਿਲਾਂ ਇਹ ਧਰਨੇ ਮਾਰੇ ਜਾਣੇ ਨੇ। ਇਹ ਕਿਹਾ ਜਾ ਰਿਹਾ ਕਿ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਉਹਨੇ ਅਕਾਲੀ ਦਲ ਨੂੰ ਸਰਹੱਦ ਦੇ ਉੱਤੇ ਧਰਨੇ ਨਾ ਦੇਣ ਦੇ ਵਾਸਤੇ ਇਹ ਹਦਾਇਤ ਕੀਤੀ ਸੀਗੀ ਤੇ ਇਸ ਕਰਕੇ ਇਹ ਉਹਨਾਂ ਜਿਹੜੇ ਉਹ ਕਰ ਲਏ ਗਏ ਨੇ। ਪ੍ਰਕਾਸ਼ ਸਿੰਘ ਬਾਦਲ ਹੁਰੀ ਚੰਡੀਗੜ੍ਹ ਬਹਿ ਕੇ ਇਹਨਾਂ ਧਰਨਿਆਂ ਦੇ ਉੱਤੇ ਨਿਗਾਹ ਰੱਖਣਗੇ। ਸੁਖਬੀਰ ਸਿੰਘ ਬਾਦਲ ਹੁਰੀ ਤਿੰਨਾਂ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਧਰਨਿਆਂ ਨੂੰ ਸੰਬੋਧਨ ਕਰਨਗੇ, ਹੈਲੀਕਾਪਟਰ ਦੇ ਰਾਹੀਂ ਜਿਹੜਾ ਜੀ ਉਹ ਜਾਣਗੇ। ਬਿਲਕੁਲ ਕਾਂਗਰਸ ਜਿਹੜੀ ਹੈ ਜੀ ਉਹਦੇ ਵੱਲੋਂ ਵੀ ਅੱਜ ਸਮੁੱਚੇ ਪੰਜਾਬ ਦੇ ਵਿੱਚ ਜਿਹੜੇ ਉਹ ਧਰਨੇ ਦਿੱਤੇ ਜਾ ਰਹੇ ਨੇ ਔਰ ਉਹ ਸਰਕਾਰ ਦਾ ਵਿਰੋਧ ਕਰਨ ਦੇ ਵਾਸਤੇ ਜਿਹੜੇ ਧਰਨੇ ਨੇ ਉਹ ਦੇ ਰਹੇ ਨੇ। ਅਕਾਲੀ ਦਲ ਦੇ ਵੱਲੋਂ ਜਿਹੜੀ ਹੈ ਜੀ ਪੂਰੀ ਵਾਹ ਲਾਈ ਜਾ ਰਹੀ ਹੈ ਤਾਂ ਕਿ ਇਹਨਾਂ ਧਰਨਿਆਂ ਨੂੰ ਜਿਹੜਾ ਜੀ ਕਾਮਯਾਬ ਕੀਤਾ ਜਾ ਸਕੇ। ਕਾਂਗਰਸ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਇੱਥੇ ਧਰਨਿਆਂ ਦੇ ਵਿੱਚ ਜਾਣ ਵਾਲੇ ਨੇ ਪਹਿਲਾਂ ਉਹਨਾਂ ਦੇ ਟੈਸਟ ਕਰਾ ਲਓ। 70% ਤਾਂ ਉਹ ਨਸ਼ੇ ਕਰਕੇ ਜਿਹੜੇ ਆਏ ਹੋਣੇ ਆ। ਉਹਨਾਂ ਨੇ ਇਹ ਵੀ ਕਿਹਾ, ਸੁਨੀਲ ਜਾਖੜ ਉਹਨਾਂ ਨੇ, ਕਿ ਭੁੱਕੀ ਜੇਕਰ ਬਰਾਮਦ ਕੀਤੀ ਜਾਵੇ ਤਾਂ ਵੱਡੀ ਮਾਤਰਾ ਦੇ ਵਿੱਚ ਭੁੱਕੀ ਤੇ ਫੀਮ ਜਿਹੜੀ ਫੜੀ ਜਾ ਸਕਦੀ ਹੈ, ਜਿਹੜੀ ਇਹਨਾਂ ਨੂੰ ਖੁਆ ਕੇ ਧਰਨਿਆਂ ਦੇ ਉੱਤੇ ਜਿਹੜਾ ਜੀ ਉਹ ਲਿਜਾਇਆ ਜਾ ਰਿਹਾ। ਅਜੀ ਬਿਲਕੁਲ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਬਹੁਤਿਆਂ ਨੂੰ ਨਸ਼ਾ ਖਿਲਾ ਕੇ ਹੀ ਇਹ ਉੱਥੇ ਲੈ ਕੇ ਜਾਣਗੇ। ਅਤੇ ਜਿਸ ਤਰ੍ਹਾਂ ਆਪਾਂ ਧਰਨਿਆਂ ਦੀ ਗੱਲ ਕੀਤੀ ਆ, ਇਸ ਦੇ ਨਾਲ ਜੀ ਜਿਹੜਾ ਖਜ਼ਾਨਾ ਆ ਉਸ ਨੂੰ ਵੀ ਖੋਰਾ ਲੱਗੂਗਾ ਤੇ ਨਾਲ ਨਾਲ ਜਿਹੜਾ ਇਹ ਸ਼ਕਤੀ ਪ੍ਰਦਰਸ਼ਨ ਕਰ ਰਹੇ ਆ ਤੇ ਵੋਟਾਂ ਵਾਲੀ ਗੱਲ ਵੀ ਗਾਹ ਪਾ ਰਹੇ ਆ। ਅੱਜ ਦੀਆਂ ਪੰਜਾਬੀ ਅਖਬਾਰਾਂ ਦੇ ਵਿੱਚ, ਹਿੰਦੀ ਦੀਆਂ ਅਖਬਾਰਾਂ ਦੇ ਵਿੱਚ ਅੱਧੇ ਸਫ਼ੇ ਦੇ ਪੌਣੇ ਸਫ਼ੇ ਦੇ ਜਿਹੜੇ ਇਸ਼ਤਿਹਾਰ ਨੇ ਨਾ ਜੀ ਉਹ ਲੱਗੇ ਨੇ। ਸਰਕਾਰ ਦੀ ਤਰਫੋਂ ਇਹ ਇਸ਼ਤਿਹਾਰ ਲੱਗੇ ਨੇ ਜਿਹਦੇ ਵਿੱਚ ਇਹ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਨਸ਼ੇ ਦਾ ਉਤਪਾਦਨ ਨਹੀਂ ਹੁੰਦਾ। ਇਸ ਗੱਲ ਨੂੰ ਉਭਾਰਿਆ ਗਿਆ ਜੀ। ਹੁਣ ਜਿਹੜੀਆਂ ਫੈਕਟਰੀਆਂ ਤੇ ਸ਼ਰਾਬ ਦੀਆਂ ਨੇ ਉਹ ਤਾਂ ਮੂੰਹ ਚੜਾ ਰਹੀਆਂ ਨੇ ਇਸ ਇਸ਼ਤਿਹਾਰ ਦਾ ਜੀ। ਸਭ ਤੋਂ ਵੱਡਾ ਇਹ 22 ਡਿਸਟ੍ਰਿਕਟ ਨੇ, 22 ਦੇ ਵਿੱਚ ਇਸ ਵੇਲੇ 26 ਤਾਂ ਫੈਕਟਰੀਆਂ ਨੇ ਜੀ। ਕਈ ਜ਼ਿਲ੍ਹੇ ਇੱਦਾਂ ਨੇ ਜਿਨ੍ਹਾਂ ਦੇ 2 ਵਿੱਚ ਹੋ ਗਏ ਜੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਭੁੱਕੀ, ਫੀਮ, ਗਾਂਜਾ, ਸਮੈਕ, ਹੈਰੋਇਨ ਇਹ ਅੰਤਰਰਾਸ਼ਟਰੀ ਸਰਹੱਦ ਪਾਰੋਂ ਜਾਂ ਗੁਆਂਢੀ ਰਾਜਾਂ ਤੋਂ ਜਿਹੜੀ ਹੈ ਜੀ ਉਹ ਹੁੰਦੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਦੀ ਜ਼ਿੰਮੇਵਾਰੀ ਜਿਹੜੀ ਕੇਂਦਰੀ ਏਜੰਸੀਆਂ ਦੀ ਆ। ਸਾਨੂੰ ਜਿਹੜਾ ਜੀ ਉਹ ਬਦਨਾਮ ਕੀਤਾ ਜਾ ਰਿਹਾ। ਇਹ ਇਸ਼ਤਿਹਾਰ ਜਿਹੜੇ ਜੀ ਉਹ ਵੱਡੇ ਲਾਏ ਜਾ ਰਹੇ ਨੇ। ਇਹ ਸਾਰੇ ਦੇ ਸਾਰੇ ਇਸ਼ਤਿਹਾਰ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਜਿਹੜੇ ਉਹ ਆ ਰਹੇ ਨੇ।
ਇੱਕ ਇਹ, ਦੂਸਰਾ ਸਪੈਸ਼ਲ ਪਰਮਿਟ ਤੋਂ ਬਿਨਾਂ 1200 ਬੱਸਾਂ ਨੇ ਜੀ ਜਿਹੜੀਆਂ ਇਹ ਚਲਾਈਆਂ ਜਾ ਰਹੀਆਂ ਨੇ। ਜੇ ਪਰਮਿਟ ਲੈਣਾ ਹੋਵੇ ਤਾਂ 200 ਰੁਪਈਆ ਪਰਮਿਟ ਦਾ ਤੇ 100 ਰੁਪਈਆ ਜਿਹੜਾ ਜੀ ਉਹ ਐਪਲੀਕੇਸ਼ਨ ਦਾ ਲੱਗਦਾ ਬੱਸਾਂ ਦੇ ਵਾਸਤੇ, ਪਰ ਇਹਦੇ ਵਾਸਤੇ ਕੋਈ ਪਰਮਿਟ ਜਿਹੜੇ ਉਹ ਨਹੀਂ ਲਏ ਗਏ। ਜਿਹੜੇ ਪ੍ਰਾਈਵੇਟ ਬੱਸ ਆਪਰੇਟਰ ਨੇ ਉਹ ਇਸ ਗੱਲੋਂ ਔਖੇ ਨੇ ਕਿ ਉਹਨਾਂ ਨੂੰ ਸਿਰਫ ਇਹਦੇ ਵਾਸਤੇ ਸਰਕਾਰ ਨੇ ਇਹ ਕਿਹਾ ਕਿ ਤੇਲ ਦੇਵਾਂਗੇ, ਹੋਰ ਕੁਛ ਨਹੀਂ ਤੁਹਾਨੂੰ ਦੇਣਾ। ਉਹ ਕਹਿੰਦੇ ਡਰਾਈਵਰ ਕੰਡਕਟਰ ਦਾ ਖਰਚਾ ਵੀ ਸਾਡੇ ਤੇ ਪੈਣਾ ਤੇ ਜਿਹੜਾ ਪਰਮਿਟ ਦਾ ਖਰਚਾ ਵੀ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਪੈਣਾ। ਜਿਹੜਾ ਤੇਲ ਦੇਣਾ ਜੀ ਉਹ ਵੀ ਸਰਕਾਰੀ ਖਜ਼ਾਨੇ ਚੋਂ ਜਾਣਾ। ਸੋ ਲੱਖਾਂ ਰੁਪਈਏ ਦਾ ਰਗੜਾ ਜਿਹੜਾ ਜੀ ਉਹ ਪੰਜਾਬ ਦੇ ਖਜ਼ਾਨੇ ਦੇ ਉੱਤੇ ਅੱਜ ਜਿਹੜਾ ਜੀ ਉਹ ਸਰਕਾਰੀ ਧਰਨਿਆਂ ਦਾ ਜਿਹੜਾ ਉਹ ਪੈ ਜਾਣਾ। ਇਹ ਕਿਹਾ ਜਾ ਰਿਹਾ ਕਿ 50,000 ਬੰਦਾ ਜਿਹੜਾ ਜੀ ਉਹ ਲਿਜਾਇਆ ਜਾਊਗਾ ਇਹਨਾਂ ਧਰਨਿਆਂ ਦੇ ਵਿੱਚ। ਉਂਝ ਵੈਸੇ ਇਹ ਵੀ ਆ ਕਿ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਧਰਨਿਆਂ ਦੇ ਉੱਤੇ ਬੰਦੇ ਲਿਜਾਣ ਦੀ, ਉਹ ਤਾਂ ਆਪ ਸਾਰੇ ਜਿਹੜੇ ਉਹ ਪਿਛਲੇ ਦਿਨਾਂ ਤੋਂ ਚਰਚਿਤ ਰਹੇ ਨੇ ਜੀ, ਜਿਨ੍ਹਾਂ ਨੂੰ ਈਡੀ ਜਿਹੜੀ ਹੈ ਜਾਂ ਸੰਮਨ ਕਰ ਚੁੱਕੀ ਹੈ ਜਾਂ ਫਿਰ ਸੰਮਨ ਕਰਨ ਦੇ ਵਾਸਤੇ ਉਹ ਤਿਆਰੀ ਕਰ ਰਹੀ ਹੈ। ਇੱਕ ਫੋਟੋ ਜਿਹੜੀ ਹੈ ਜੀ ਉਹ ਵਾਹ ਵਾਇਰਲ ਹੋ ਗਈ ਹੈ ਕੱਲ ਦੀ। ਨਿਰਮਲ ਸਿੰਘ ਕਾਹਲੋਂ ਦਾ ਮੁੰਡਾ ਜਿਹੜਾ ਜੀ ਇੱਕ ਵੱਡੇ ਉਸ ਸਮਗਲਰ ਦੇ ਨਾਲ ਖੜਾ, ਜਿਹਨੂੰ ਜਿਹੜਾ ਜੀ 110 ਕਰੋੜ ਰੁਪਏ ਦੀ ਹੈਰੋਇਨ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਫੜਿਆ ਗਿਆ ਸੀਗਾ ਜੀ। ਉਹਦੀ ਡਿਊਟੀ ਬਹੁਤੀਆਂ ਬੱਸਾਂ ਭਰਨ ਦੀ ਲੱਗੀ ਹੋਈ ਹੈ ਜੀ। ਜੀ ਬਿਲਕੁਲ, ਜਿਹੜੀਆਂ ਖਬਰਾਂ ਆ ਰਹੀਆਂ ਉਹ ਇਸੇ ਤਰ੍ਹਾਂ ਦੀਆਂ ਆ ਰਹੀਆਂ ਕਿ ਨਸ਼ਾ ਖਿਲਾ ਕੇ, ਜਿਸ ਤਰ੍ਹਾਂ ਕਹਿੰਦੇ ਨਹੀਂ ਹੁੰਦੇ ਕਿ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਰਿਸ਼ਵਤ ਦੇ ਕੇ ਛੁੱਟ ਗਿਆ, ਉਹੋ ਜਿਹੀ ਗੱਲ ਆ ਇੱਥੇ। ਅਤੇ ਅੱਗੇ ਨਸ਼ੇੜੀਆਂ ਦੀ ਗਿਣਤੀ ਦਾ ਵੀ ਕਹਿੰਦੇ ਕਿ ਪਤਾ ਕਰਨ ਲਈ ਪੰਜਾਬ ਸਰਕਾਰ ਨੇ ਸਰਵੇਖਣ ਕਰਾਉਣਾ ਹੈ ਜੀ। ਇਹ ਕਿਹਾ ਜਾ ਰਿਹਾ ਕਿ ਜਿਹੜੇ ਕੈਂਸਰ ਦੇ ਮਰੀਜ਼ ਨੇ ਉਸ ਤੋਂ ਬਾਅਦ ਨਸ਼ੇੜੀਆਂ ਦੀ ਗਿਣਤੀ ਜਿਹੜੀ ਆ ਉਹ ਪਤਾ ਲਾਈ ਜਾਊਗੀ। ਇੱਕ ਸਰਵੇਖਣ ਜਿਹੜਾ ਜੀ ਉਹ ਕੀਤਾ ਜਾਊਗਾ। ਸਿਹਤ ਵਿਭਾਗ ਨੇ ਰਾਜ ਦੇ 70% ਨੌਜਵਾਨ ਜਿਹੜੇ ਨੇ ਉਹਨਾਂ ਨੂੰ ਨਸ਼ੇ ਦੇ ਜਾਲ ਦੇ ਵਿੱਚ ਫਸਣ ਦੇ ਕੱਚੇ ਅੰਕੜੇ ਜਿਹੜੇ ਨੇ ਉਹਦੇ ਨਾਲ ਡਿਸਐਗਰੀ ਕਰਦੇ ਨੇ, ਉਹ ਸਹਿਮਤੀ ਪ੍ਰਗਟ ਕਰਦੇ ਨੇ। ਔਰ ਇਹ ਕਿਹਾ ਜਾ ਰਿਹਾ ਹੈ ਕਿ ਆਲ ਇੰਡੀਆ ਕੌਂਸਲ ਫਾਰ ਰਿਸਰਚ ਦੇ ਨਾਲ ਮਿਲ ਕੇ ਇੱਕ ਸਰਵੇਖਣ ਜਿਹੜਾ ਜੀ ਉਹ ਸ਼ੁਰੂ ਕੀਤਾ ਜਾਊਗਾ ਜਲਦੀ। ਜਿਹੜਾ ਮੈਡੀਕਲ ਸਿੱਖਿਆ ਤੇ ਖੋਜ ਦੇ ਜਿਹੜੇ ਹੈਗੇ ਨੇ ਸਲਾਹਕਾਰ ਜੀ ਕੇ ਤਲਵਾਰ, ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੋਲੇ ਇਸ ਤਰ੍ਹਾਂ ਦਾ ਕੋਈ ਡਾਟਾ ਹੀ ਨਹੀਂ ਹੈਗਾ ਜਿਹਦੇ ਵਿੱਚ ਰਾਜ ਦੇ ਵਿੱਚ ਨਸ਼ਾ ਕਰਨ ਵਾਲਿਆਂ ਦੀ ਸਹੀ ਗਿਣਤੀ ਜਿਹੜੀ ਹੈ ਜੀ ਉਹ ਪਤਾ ਲਾਈ ਜਾ ਸਕੇ। ਜਦੋਂ ਇੰਨੇ ਪੈਸੇ ਖਰਚ ਕੇ ਤੁਸੀਂ ਨਸ਼ਿਆਂ ਦਾ ਵਿਰੋਧ ਕਰ ਰਹੇ ਹੋ, ਡਾਟਾ ਹੀ ਨਹੀਂ ਹੈਗਾ ਜੀ, ਫਿਰ ਵਿਰੋਧ ਕਾਹਦਾ ਉਹ? ਕਿਉਂਕਿ ਤੁਹਾਨੂੰ ਤਾਂ ਇਹ ਪਤਾ ਹੀ ਨਹੀਂ ਗਾ ਜੀ ਕਿ ਕਿੰਨੇ ਜਿਹੜੇ ਨਸ਼ੇੜੀ ਪੰਜਾਬ ਦੇ ਵਿੱਚ ਹੈਗੇ ਨੇ, ਕਿੰਨੇ ਜਿਹੜੇ ਨਹੀਂ। ਹੁਣ ਇਹ ਪਤਾ ਲਾਇਆ ਜਾ ਰਿਹਾ ਜੀ ਕਿ ਇਹ ਅੰਕੜੇ ਜਿਹੜੇ ਨੇ ਇਹਦੀ ਅਸਲੀਅਤ ਜਿਹੜੀ ਉਹ ਸਾਹਮਣੇ ਲਿਆਂਦੀ ਜਾਊਗੀ। ਘਰ ਘਰ ਦੇ ਵਿੱਚ ਜਾ ਕੇ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਦਾ ਜਿਹੜਾ ਜੀ ਉਹ ਪਤਾ ਲਾਇਆ ਜਾਊਗਾ। PGI ਦੇ ਨਸ਼ਾ ਛਡਾਊ ਕੇਂਦਰ ਦੇ ਵਧੀਕ ਜਿਹੜੇ ਨੇ ਅਜੀਤ ਅਵਸਥੀ, ਉਹਨੂੰ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਸਰਕਾਰ ਦੇ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਵਾਸਤੇ 3 ਆਦਰਸ਼ ਨਸ਼ਾ ਛਡਾਊ ਕੇਂਦਰ ਵੀ ਖੋਲ੍ਹੇ ਜਾ ਰਹੇ ਨੇ ਜੀ। ਇਹ 50-50 ਬਿਸਤਰਿਆਂ ਦੀ ਸਮਰੱਥਾ ਵਾਲੇ ਜਿਹੜੇ ਉਹ ਹੋਣਗੇ। ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ 27 ਨਸ਼ਾ ਛਡਾਊ ਸੈਂਟਰ ਦੇ ਵਿੱਚ 33,000 ਦੇ ਕਰੀਬ ਮਰੀਜ਼ਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਚੁੱਕਾ ਹੈ। ਇਹ 15 ਦਸੰਬਰ ਤੱਕ ਦੇ ਅੰਕੜੇ ਜਿਹੜੇ ਨੇ ਉਹ ਦਿੱਤੇ ਗਏ ਨੇ। ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਲੁਧਿਆਣਾ, ਪਟਿਆਲਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਜਿਹੜੀ ਹੈ ਜੀ ਇਹਦੇ ਵਿੱਚ ਸ਼ਾਮਲ ਹੈ, ਜਿੱਥੇ ਇਹ ਨਸ਼ਾ ਛਡਾਊ ਸੈਂਟਰ ਜਿਹੜੇ ਨੇ ਉਹ ਬਣਾਏ ਗਏ ਨੇ। ਮੁਸ਼ਕਲ ਇਹਦੀ ਇਹ ਆ ਕਿ ਜਿਹੜੇ ਲੋਕਾਂ ਨੂੰ ਇਹਦੇ ਵਿੱਚ ਲਿਆਂਦਾ ਜਾਂਦਾ ਹੈ ਉਹਨੂੰ ਗਿਣ ਲਿਆ ਜਾਂਦਾ ਇਹਦੇ ਵਿੱਚ ਕਿ ਇਹਨਾਂ ਦਾ ਨਸ਼ਾ ਛੁਡਾਤਾ। ਜੀ ਬਾਅਦ ਦੀ ਗਿਣਤੀ ਕਦੀ ਕਿਸੇ ਨੇ ਨਹੀਂ ਕੀਤੀ ਕਿ ਜਦੋਂ ਉਹ ਉਹਨਾਂ ਨਸ਼ਾ ਛਡਾਊ ਸੈਂਟਰਾਂ ਦੇ ਵਿੱਚੋਂ ਚਲੇ ਜਾਂਦੇ ਆ ਫਿਰ ਉਹ ਨਸ਼ਾ ਕਰਨ ਲੱਗ ਜਾਂਦੇ ਆ ਜਾਂ ਉਹ ਛੱਡ ਜਾਂਦੇ ਆ। ਸੋ ਇੱਕ ਦੂਜੀ ਗੱਲ, ਜੇ ਪੰਜਾਬ ਸਰਕਾਰ ਨੇ ਅੰਕੜੇ ਲੈਣੇ ਨੇ, ਤੁਸੀਂ ਦੱਸੋ ਕਿਹੜੇ ਘਰ ਦੇ ਵਿੱਚ ਤੁਸੀਂ ਜਾਓਗੇ, ਕੋਈ ਮੰਨ ਜੂਗਾ ਕਿ ਉਹਨਾਂ ਦਾ ਮੁੰਡਾ ਜਿਹੜਾ ਨਸ਼ਾ ਕਰਦਾ ਉਹ ਹੈਰੋਇਨ ਲੈਂਦਾ ਜਾਂ ਸਮੈਕ ਲੈਂਦਾ? ਫਿਰ ਅੰਕੜੇ ਜਿਹੜੇ ਨੇ ਉਹ ਸਹੀ ਤਰੀਕੇ ਦੇ ਨਾਲ ਕਿਵੇਂ ਜਿਹੜਾ ਜੀ ਉਹ ਆ ਸਕਣਗੇ? ਕਿਹੜੇ ਅੰਕੜੇ ਜਿਹੜੇ ਕਰਵਾਉਣ ਦੀ ਜ਼ਰੂਰਤ ਹੈ ਜੀ? ਕਿਸੇ ਪਿੰਡ ਦੀ ਤੁਸੀਂ ਸੱਤ ਦੇ ਵਿੱਚ ਫਿਰਨੀ ਦੇ ਵਿੱਚੋਂ ਲੰਘੋ, ਤੁਹਾਨੂੰ ਪਤਾ ਲੱਗ ਜਾਣਾ ਕਿੰਨੇ ਨਸ਼ੇੜੀ ਜਿਹੜੇ ਉੱਥੇ ਡਿੱਗੇ ਪਏ ਨੇ। ਨਸ਼ਾ ਕਰਨ ਵਾਲੇ ਦੀ ਤਾਂ ਸ਼ਕਲ ਹੀ ਜਿਹੜੀ ਉਹ ਵੱਖਰੀ ਹੈ। ਪਿੰਡਾਂ ਦੇ ਵਿੱਚੋਂ, ਘਰਾਂ ਦੇ ਵਿੱਚੋਂ ਜਾ ਕੇ ਡਾਟਾ ਇਕੱਠਾ ਕਰਨਾ ਇਹ ਸਿਰਫ ਔਰ ਸਿਰਫ ਅੱਖਾਂ ਪੂੰਝਣ ਵਾਲੀ ਗੱਲ ਹੋਊਗੀ ਔਰ ਮੂਰਖ ਬਣਾਉਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਊਗੀ। ਕਹਿ ਦਿੱਤਾ ਜਾਊਗਾ ਜੀ ਕਿ 70% ਹੀ ਕਹਿੰਦੇ ਹੋ ਤੁਸੀਂ, ਇੱਥੇ ਤਾਂ 7% ਵੀ ਨਹੀਂ ਲੱਭਣੇ ਹੈ ਨਹੀਂ ਗੇ ਜੀ ਇੰਨੇ। ਨਹੀਂ ਜੀ, ਬਿਲਕੁਲ ਨਹੀਂ, ਕਿਉਂਕਿ ਸਾਰਾ ਹੱਥ ਵਸ ਇਹਨਾਂ ਦੇ ਆ। ਜਿਸ ਤਰ੍ਹਾਂ ਇੰਨੀਆਂ ਘਟਨਾਵਾਂ, ਦਿੱਲੀ ਵਰਗੀਆਂ ਘਟਨਾਵਾਂ ਪੰਜਾਬ ਦੇ ਵਿੱਚ ਵੀ ਹੋ ਰਹੀਆਂ ਆ, ਪਰ ਉਹਨਾਂ ਦੀ ਕਿਸੇ ਦੀ ਰਿਪੋਰਟ ਨਹੀਂ ਲਿਖੀ ਜਾ ਰਹੀ ਕਿਉਂਕਿ ਇਹੀ ਦੱਸਣ ਲਈ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਨਹੀਂ ਹੈਗੇ ਔਰ ਇਸ ਕਰਕੇ ਹੀ ਸਾਰਾ ਕੁਝ ਇਹ ਹੋ ਰਿਹਾ ਆ। ਤੇ ਅੱਗੇ ਜੀ ਕੱਲ ਗੱਲਬਾਤ ਆਪਾਂ ਕੀਤੀ ਸੀ ਜਗਮੀਤ ਬਰਾੜ ਦੀ ਕਿ ਉਹ ਕਾਂਗਰਸ ਨੂੰ ਛੱਡਣ ਵਾਲੇ ਨੇ, ਤੇ ਉਹ ਪਤਾ ਲੱਗਾ ਕਿ ਬੜੀ ਜਲਦੀ ਹੀ ਇਸ ਦਾ ਐਲਾਨ ਕਰ ਰਹੇ ਆ। ਅੱਜ ਜਗਮੀਤ ਬਰਾੜ ਹੋਰੀ ਜਿਹੜੇ ਜੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਲਾਉਣਗੇ ਤੇ ਉੱਥੇ ਜੀ ਅਲਵਿਦਾ ਕਹਿਣਗੇ ਜਗਮੀਤ ਸਿੰਘ ਬਰਾੜ ਹੋਰੀ
ਕਾਂਗਰਸ ਪਾਰਟੀ ਨੂੰ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਰਿਪਜੀਤ ਸਿੰਘ ਬਰਾੜ ਉਹ ਵੀ ਕਾਂਗਰਸ ਨੂੰ ਜਿਹੜਾ ਛੱਡਣਗੇ। ਮਨਜੀਤ ਸਿੰਘ ਝਲਬੂਟੀ ਆ ਉਹਦੇ ਘਰ ਦੇ ਵਿੱਚ ਇੱਕ ਜਿਹੜੀ ਮੀਟਿੰਗ ਕੀਤੀ ਗਈ ਆ, ਜਿੱਥੇ ਉਹਦੇ ਸਾਥੀਆਂ ਦੇ ਵੱਲੋਂ, ਜਗਮੀਤ ਸਿੰਘ ਬਰਾੜ ਦੇ ਸਾਥੀਆਂ ਦੇ ਵੱਲੋਂ ਇਹ ਹਰੀ ਝੰਡੀ ਦਿੱਤੀ ਗਈ ਆ ਉਹਨਾਂ ਨੂੰ ਕਿ ਉਹ ਕਾਂਗਰਸ ਨੂੰ ਅਲਵਿਦਾ ਜਿਹੜਾ ਕਹਿ ਦੇਣ ਤੇ ਬਹੁਤ ਹੋ ਗਿਆ ਹੁਣ ਕਾਂਗਰਸ ਦੇ ਨਾਲ ਉਹਨਾਂ ਦੇ ਨੇੜਲੇ ਜਿਹੜੇ ਨੇ ਉਹ ਅਸਤੀਫਾ ਦੇ ਸਕਦੇ ਨੇ। 1999 ਦੇ ਵਿੱਚ ਸੁਖਬੀਰ ਬਾਦਲ ਨੂੰ ਹਰਾਇਆ ਸੀਗਾ ਜਗਮੀਤ ਸਿੰਘ ਬਰਾੜ ਹੋਰਾਂ ਨੇ, ਤੇ ਉਹ ਇਹੀ ਦਾਅਵਾ ਹੁਣ ਤੱਕ ਵੀ ਕਰਦੇ ਰਹੇ ਨੇ ਜੀ ਕਿ ਉਹ ਬਾਦਲਾਂ ਦੇ ਖਿਲਾਫ ਬੋਲ ਸਕਣ ਵਾਲੇ ਇੱਕੋ ਇੱਕ ਜਿਹੜੇ ਆਗੂ ਨੇ। ਪਰ ਜਗਮੀਤ ਸਿੰਘ ਬਰਾੜ ਹੋਰਾਂ ਦੀ ਜਿਹੜੀ ਆ ਜੀ ਉਹ ਹਮੇਸ਼ਾ ਕਾਂਗਰਸੀ ਜਿਹੜੇ ਦੂਜੇ ਲੀਡਰ ਨੇ ਉਹਨਾਂ ਦੇ ਨਾਲ 57 ਰਹੀ ਆ, ਉਹ ਚਾਹੇ ਬੇਅੰਤ ਸਿੰਘ ਹੋਰਾਂ ਦੇ ਨਾਲ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਜਿਹੜੀ ਹੋਵੇ, ਤੇ ਹੁਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਹੋਵੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਉਹਨਾਂ ਨੇ ਆਪਣਾ ਜਿਹੜਾ ਦੀ ਸਫ਼ਰ ਸ਼ੁਰੂ ਕੀਤਾ ਸੀਗਾ, ਔਰ ਹੁਣ ਇਸ ਗੱਲ ਦੇ ਚਰਚੇ ਜਿਹੜੇ ਵੱਡੇ ਪੱਧਰ ਦੇ ਉੱਤੇ ਚੱਲ ਰਹੇ ਨੇ ਕਿ ਜਿਹੜੀ ਹਿੰਦੂਵਾਦੀ ਪਾਰਟੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਅਮਿਤ ਸ਼ਾਹ ਹੋਰਾਂ ਦੀ ਜਦੋਂ 22 ਤਰੀਕ ਨੂੰ ਆਉਣਗੇ ਤਾਂ ਉਦੋਂ ਜਿਹੜਾ ਜੀ ਉਹਨਾਂ ਨੂੰ ਲਿਆ ਜਾਊਗਾ। ਸੋ ਇਹ ਅਜੀਬ ਸਫ਼ਰ ਰਹੂਗਾ ਜੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਸ਼ੁਰੂ ਕਰਕੇ ਇੱਕ ਜਿਹੜੀ ਹਿੰਦੂ ਪਾਰਟੀ ਹੈ ਜੀ, ਭਾਰਤੀ ਜਨਤਾ ਪਾਰਟੀ, ਭਗਵਾਂ ਪਾਰਟੀ, ਉੱਥੋਂ ਤੱਕ ਜਾਣ ਦਾ ਮੇਰਾ ਖਿਆਲ ਕਿਤਾਬ ਦਾ ਮਟੀਰੀਅਲ ਤਾਂ ਬਣਦਾ ਜੀ, ਨਾਲੇ ਵਿਕ ਵੀ ਹੋ ਜਾਊਗੀ ਜੀ। ਜੀ ਬਿਲਕੁਲ ਬਿਲਕੁਲ, ਅਖੀਰ ਦੇ ਵਿੱਚ ਕੋਈ ਨਾ ਕੋਈ ਆਪ ਲਿਖਣਗੇ ਇਹ ਕਿਤਾਬ ਆਪਣੀ। ਤੇ ਜੀ ਅੱਗੇ ਗੱਲ ਕਰੀਏ ਕਿ ਘਰੋਂ ਦੌੜ ਕੇ ਵਿਆਹ ਕਰਾਉਣ ਵਾਲੇ ਜੋੜੇ ਦੀ ਹੱਤਿਆ ਕਰ ਦਿੱਤੀ ਗਈ ਆ। ਐਕਚੁਅਲੀ ਅਦਾਲਤਾਂ ਜਿਹੜੀਆਂ ਨੇ ਜੀ ਉਹਨਾਂ ਨੇ ਜਿਹੜੀ ਹਾਈ ਕੋਰਟ, ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਜਿਹੜੇ ਵਿਆਹ ਕਰਾਉਂਦੇ ਨੇ ਜੀ ਆਪਣੀ ਮਰਜ਼ੀ ਦੇ ਨਾਲ, ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇਣ ਦੀਆਂ ਬੜੀਆਂ ਸਪਸ਼ਟ ਹਦਾਇਤਾਂ ਨੇ ਜੀ। ਪਰ ਪੁਲਿਸ ਜਿਹੜੀ ਜੀ ਕਿਤੇ ਨਾ ਕਿਤੇ ਇਹਦੀ ਨਾਕਾਮਯਾਬੀ ਹੈ। ਇਹ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਮੋਗੋਵਾਲ ਪੈਂਦਾ ਜੀ, ਜਿੱਥੇ ਇੱਕ ਜਿਹੜਾ ਜੋੜਾ ਸੀਗਾ ਜੀ ਉਹਨਾਂ ਨੇ ਘਰੋਂ ਭੱਜ ਕੇ ਵਿਆਹ ਕਰਾਇਆ ਹੋਇਆ ਸੀਗਾ। ਦੋਵਾਂ ਨੇ 3 ਮਹੀਨੇ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਵਿਆਹ ਕਰਾਇਆ ਸੀਗਾ, ਔਰ ਨਵੇਂ ਸਾਲ ਦੇ ਮੌਕੇ ਦੇ ਉੱਤੇ ਸ਼ਾਇਦ ਉਹ ਇਹ ਸੋਚ ਕੇ ਆਏ ਸਨ ਕਿ ਹੁਣ ਠੰਡ ਢੰਡੌਰਾ ਜਿਹੜਾ ਹੋ ਗਿਆ ਤੇ ਉਹਨਾਂ ਨੂੰ ਐਕਸੈਪਟ ਜਿਹੜਾ ਜੀ ਉਹ ਕਰ ਲਿਆ ਜਾਊਗਾ। ਪਰ ਇਸ ਤਰ੍ਹਾਂ ਦਾ ਨਹੀਂ ਹੋਇਆ। ਜਿਹੜੇ ਹਮਲਾਵਰ ਨੇ ਜੀ ਇਹਨਾਂ ਲੜਕੇ ਤੇ ਲੜਕੀ ਦੇ ਉੱਤੇ ਕਿਰਪਾਨਾਂ ਦੇ ਨਾਲ ਜਿਹੜਾ ਜੀ ਉਹ ਹਮਲਾ ਕਰ ਦਿੱਤਾ। ਸੋਨੂ ਜੀ ਦੀ ਉਮਰ 22 ਸਾਲ ਸੀ ਤੇ ਖੁਸ਼ਬੂ ਜੀ ਦੀ ਉਮਰ 20 ਸਾਲ ਸੀਗੀ। ਇਹ ਜ਼ਖਮਾਂ ਦੇ ਤਾਪ ਜਿਹੜੇ ਸੀ ਉਹ ਨਾ ਝੱਲਦਿਆਂ ਹੋਇਆ ਦੋਨਾਂ ਦੀ ਜਿਹੜੀ ਆ ਜੀ ਉਹ ਮੌਤ ਹੋ ਗਈ ਹੈ। ਲੜਕੀ ਦੇ ਮਾਪਿਆਂ ਨੂੰ ਇਹਦੇ ਉੱਤੇ ਇਤਰਾਜ਼ ਸੀਗਾ, ਜਿਹਦੇ ਕਰਕੇ ਦੋਵਾਂ ਨੇ ਘਰੋਂ ਭੱਜ ਕੇ ਵਿਆਹ ਜਿਹੜਾ ਉਹ ਕਰਵਾਇਆ ਸੀਗਾ। ਹੁਣ ਇਹ ਪਤਾ ਲੱਗਾ ਜੀ ਕਿ ਲੜਕੇ ਵਾਲਿਆਂ ਦੇ ਵੱਲੋਂ ਜਿਹੜਾ ਜੀ ਇਹ ਹਮਲਾ ਜਿਹੜਾ ਕੀਤਾ ਗਿਆ। 5 ਵਿਅਕਤੀਆਂ ਦੇ ਖਿਲਾਫ ਜਿਹੜੀ ਹੈ ਜੀ ਸ਼ਿਕਾਇਤ ਮਿਲੀ ਹੈ, ਜਿਨ੍ਹਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਕੁਝ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਅਜੇ ਆਈਡੈਂਟੀਫਾਈ ਜਿਹੜਾ ਜੀ ਉਹ ਨਹੀਂ ਹੋਇਆ। ਕਹਿਣ ਨੂੰ ਤੁਸੀਂ 21ਵੀਂ ਸਦੀ ਜਾਂ ਕੁਝ ਵੀ ਕਹੀ ਚੱਲੋ, ਪਰ ਜਿਹੜੇ ਇਹ ਅਣਖ ਦੇ ਨਾਂ ਦੇ ਉੱਤੇ ਹੁੰਦੇ ਕਤਲ ਨੇ ਜੀ ਉਹ ਨਿਰੰਤਰ ਅਜੇ ਵੀ ਜਾਰੀ ਨੇ। ਮੈਂ ਇਹ ਨਹੀਂ ਕਹੂੰਗਾ ਪੰਜਾਬ ਦੇ ਵਿੱਚ, ਪੰਜਾਬੀਆਂ ਦੇ ਵਿੱਚ ਸਗੋਂ ਖਾਸ ਤੌਰ ਤੇ ਜੀ। ਅਤੇ ਅੱਗੇ ਜੀ ਜਥੇਦਾਰ ਆਨੰਦਗੜ੍ਹ ਦੀ ਗੱਲ ਕਰੀਏ ਕਿ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਉਸ ਦੇ ਵਿੱਚ ਉਹਨਾਂ ਦੀ ਜਿਹੜੀ ਆ ਉਹ ਗੱਲਬਾਤ ਚੱਲ ਰਹੀ ਆ, ਉਹ ਉਸ ਦੇ ਸੰਬੰਧ ਦੇ ਵਿੱਚ ਹੀ ਸ਼ਾਇਦ ਉਹਨਾਂ ਦਾ ਇੱਕ ਸਮਾਗਮ ਹੋ ਰਿਹਾ ਹੈ ਤੇ ਕੁਝ SGPC ਦੇ ਮੈਂਬਰ ਉਹਨਾਂ ਦੀ ਹਮਾਇਤ ਵੀ ਕਰ ਰਹੇ। ਅੱਜ ਇਹ ਹੈ ਜੀ ਕਿ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਹੋਰਾਂ ਨੇ ਆਪਣੇ ਘਰ ਦੇ ਵਿੱਚ ਸਮਾਗਮ ਰੱਖਿਆ, ਕਿਉਂਕਿ ਉਹਨਾਂ ਨੂੰ ਅਖੰਡ ਪਾਠ ਨਹੀਂ ਖੋਲ੍ਹਣ ਦਿੱਤਾ ਜੀ ਤਖਤ ਦਮਦਮਾ ਸਾਹਿਬ ਦੇ ਉੱਤੇ ਜੀ, ਕਿਉਂਕਿ ਉਹ ਬਾਦਲ ਵਿਰੋਧੀ ਨੇ। ਸੋ ਇਹਨੂੰ ਆਨੰਦਗੜ੍ਹ ਵਰਸਸ ਬਾਦਲ ਜਿਹੜਾ ਜੀ ਉਹ ਲਿਆ ਜਾ ਰਿਹਾ। ਅਜੇ ਬੇਸ਼ੱਕ ਅਕਾਲੀ ਦਲ ਨੇ ਉਹਨਾਂ ਦਾ ਅਸਤੀਫਾ ਜਿਹੜਾ ਜੀ ਉਹ ਜ਼ਬਰਦਸਤੀ ਨਹੀਂ ਲਿਆ, ਪਰ ਇਹ ਕਿਹਾ ਜਾ ਰਿਹਾ ਜੀ ਕਿ ਅਜੇ ਵੇਟ ਐਂਡ ਵਾਚ ਵਾਲੀ ਗੱਲ ਹੈ। ਅੱਜ ਦੇਖਣਾ ਹੋਊਗਾ ਕਿ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਸਮਾਗਮ ਹੋ ਰਿਹਾ, ਜਿੱਥੇ ਉਹ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਜਿਹੜਾ ਜੀ ਉਹ ਵੱਖਰੇ ਹੋ ਕੇ ਮਨਾ ਰਹੇ ਨੇ। ਸੋ ਉਹਦੇ ਉੱਤੇ ਨੇੜਿਓਂ ਜਿਹੜੀ ਨਿਗਾਹ ਉਹ ਸਰਕਾਰੀ ਤੌਰ ਦੇ ਉੱਤੇ ਰੱਖੀ ਜਾ ਰਹੀ ਹੈ ਜੀ। ਇਸ ਮਾਮਲੇ ਦੇ ਵਿੱਚ ਕਰਨੈਲ ਸਿੰਘ ਪੰਜੋਲੀ ਜਿਹੜੇ ਨੇ ਜੀ, ਜਿਹੜੇ SGPC ਦੇ ਐਗਜ਼ੈਕਟਿਵ ਮੈਂਬਰ ਨੇ, ਉਹਨਾਂ ਨੇ ਇਹ ਗੱਲ ਇਹਨੇ ਕਿਹਾ ਜੀ ਕਿ ਬਲਵੰਤ ਸਿੰਘ ਆਨੰਦਗੜ੍ਹ ਹੋਰਾਂ ਦੇ ਖਿਲਾਫ ਚਲਾਈ ਜਾ ਰਹੀ ਜਿਹੜੀ ਮੁਹਿੰਮ ਆ ਉਹ ਮੰਦਭਾਗੀ ਹੈ। ਉਹਨਾਂ ਨੇ ਕਿਹਾ ਕਿ 2003 ਦੇ ਵਿੱਚ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਸਹੀ ਹੈ, ਜਿਹਨੂੰ ਪੂਰੇ ਵਿਸ਼ਵ ਦੇ ਸਿੱਖਾਂ ਨੇ ਪ੍ਰਵਾਨ ਜਿਹੜਾ ਕਰ ਲਿਆ ਸੀਗਾ। ਇਹਨੂੰ ਲੈ ਕੇ ਕਿਹਾ ਕਿ ਜਥੇਦਾਰ ਆਨੰਦਗੜ੍ਹ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਣਾ ਬਿਲਕੁਲ ਗਲਤ ਹੈ ਜੀ। ਔਰ ਇੱਕ ਹੋਰ ਐਗਜ਼ੈਕਟਿਵ ਮੈਂਬਰ ਹੈ ਨਿਰਮੈਲ ਸਿੰਘ ਜੌਲਾ, ਉਹਨੇ ਵੀ ਇਹ ਗੱਲ ਕਹੀ ਹੈ ਕਿ ਆਨੰਦਗੜ੍ਹ ਦੇ ਖਿਲਾਫ ਬਿਆਨਬਾਜ਼ੀ ਜਿਹੜੀ ਉਹ ਬੰਦ ਕੀਤੀ ਜਾਵੇ।
ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਹਰਦੀਪ ਕੌਰ ਖੋਖ, ਕੁਲਦੀਪ ਸਿੰਘ ਨੱਸੂਪੁਰ, ਇਹਨਾਂ ਦੇ ਵੀ ਜਿਹੜੇ ਦੀ ਆਨੰਦਗੜ੍ਹ ਦੇ ਹੱਕ ਦੇ ਵਿੱਚ ਜਿਹੜੇ ਉਹ ਨਿਤਰੇ ਨੇ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੁਣ ਨਿੱਤਰ ਰਹੇ ਨੇ ਤਾਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਜਿਹੜਾ ਅਖੰਡ ਪਾਠ ਰਖਾਇਆ ਉਹਦੇ ਉੱਤੇ ਵੀ ਕਈ ਹੋਰ ਜਿਹੜੇ ਸ਼ਾਮਲ ਹੋ ਸਕਦੇ ਨੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਉੱਤੇ ਅਕਾਲੀ ਦਲ ਕਾਬਜ਼ ਹੈ ਉਹਦੇ ਅੰਦਰੋਂ ਜਿਹੜੀ ਹੈ ਜੀ ਉਹ ਫੁੱਟ ਪੈਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਬਣਦੀਆਂ ਜਾ ਰਹੀਆਂ ਨੇ ਬਲਵੰਤ ਸਿੰਘ ਆਨੰਦਗੜ੍ਹ ਹੋਰਾਂ ਦੇ ਮਸਲੇ ਨੂੰ ਲੈ ਕੇ, ਕਿਉਂਕਿ ਇਹ ਮੈਂਬਰ ਜਿਹੜੇ ਨੇ ਹੁਣ ਵਿਰੋਧ ਕਰ ਰਹੇ ਨੇ ਕਿ ਉੱਥੋਂ ਅਸਤੀਫਾ ਜਿਹੜਾ ਉਹ ਨਹੀਂ ਲਿਆ ਜਾਣਾ ਚਾਹੀਦਾ ਜੀ। ਅਤੇ ਅੱਗੇ ਜੀ ਭਾਈ ਗੁਰਬਖਸ਼ ਸਿੰਘ ਖਾਲਸਾ ਹੋਰਾਂ ਨੇ ਆਪਣੇ ਜਥੇਦਾਰ ਗੁਰਬਚਨ ਸਿੰਘ ਹੋਰਾਂ ਤੋਂ ਅਸਤੀਫਾ ਮੰਗਿਆ ਕਿ ਜੇ ਕੁਝ ਨਹੀਂ ਕਰਨਾ ਤੇ ਅਸਤੀਫਾ ਦੇ ਦਿਓ। ਗੁਰਬਖਸ਼ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਇਹ ਭੁੱਖ ਹੜਤਾਲ ਆ ਜੀ ਜਿਹੜਾ ਜੀ ਉਹ 52ਵਾਂ ਦਿਨ ਉਹਨੂੰ ਹੋ ਗਿਆ, ਔਰ ਜਿੱਥੇ ਗੁਰਬਖਸ਼ ਸਿੰਘ ਖਾਲਸਾ ਦੀ ਸਿਹਤ ਜਿਹੜੀ ਹੈ ਜੀ ਉਹ ਵਿਗੜੀ ਹੈ, ਉਹਦੇ ਨਾਲ ਨਾਲ ਗੁਰਬਖਸ਼ ਸਿੰਘ ਖਾਲਸਾ ਹੋਰਾਂ ਨੇ ਇਹ ਕਿਹਾ ਕਿ ਜਿਹੜੀਆਂ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਨੇ ਉਹ ਲੋਕਾਂ ਨੂੰ ਮੂਰਖ ਜਿਹੜਾ ਜੀ ਉਹ ਬਣਾ ਰਹੇ ਨੇ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ, ਉਹਨੇ ਜਿਹੜੀ ਮੋੜਵੀਂ ਚਿੱਠੀ ਲਿਖੀ ਹੈ ਕਿ ਲਾਲ ਸਿੰਘ ਜਿਹੜਾ ਜੀ ਉਹ ਤਾਂ ਪੰਜਾਬ ਸਰਕਾਰ ਦੇ ਅੰਡਰ ਹੈ, ਉਹਨੂੰ ਜਦੋਂ ਉਹ ਚਾਹੁਣ ਰਿਹਾ ਕਰ ਸਕਦੇ ਨੇ। ਉਹਨਾਂ ਕਿਹਾ ਜਿਹੜੇ ਪੰਜਾਬ ਸਰਕਾਰ ਦੇ ਅੰਡਰ ਨੇ ਉਹਨੂੰ ਰਿਹਾ ਜਿਹੜਾ ਉਹ ਕੀਤਾ ਜਾਣਾ ਚਾਹੀਦਾ। ਉਹਨਾਂ ਨੇ ਜਿਹੜੇ ਜਥੇਦਾਰ ਨੇ ਯਾਨੀ ਗੁਰਬਚਨ ਸਿੰਘ ਹੋਰੀ ਉਹਨਾਂ ਨੂੰ ਥੋੜਾ ਲੰਮੇ ਹੱਥੀ ਲਿਆ, ਇਹ ਕਿਹਾ ਕਿ ਜੇ ਪੰਜਾਬ ਸਰਕਾਰ ਤੋਂ ਤੁਸੀਂ ਇਹ ਮੰਗਾਂ ਨਹੀਂ ਮਨਵਾ ਸਕਦੇ ਤੇ ਫਿਰ ਤੁਸੀਂ ਇਸ ਅਹੁਦੇ ਦੇ ਉੱਤੇ ਨਾ ਰਹੋ ਤੇ ਤੁਹਾਨੂੰ ਇਹ ਅਹੁਦਾ ਜਿਹੜਾ ਉਹ ਛੱਡ ਕੇ ਇਸ ਤੋਂ ਪਾਸੇ ਹੋ ਜਾਣਾ ਚਾਹੀਦਾ ਤੇ ਅਸਤੀਫਾ ਜਿਹੜਾ ਉਹ ਦੇਣਾ ਚਾਹੀਦਾ। ਜਿਹੜੇ ਵੱਖ-ਵੱਖ ਮਾਰਚ ਨੇ ਉਹ ਵੀ ਲਖਨੌਰ ਪਹੁੰਚੇ ਨੇ ਗੁਰਬਖਸ਼ ਸਿੰਘ ਖਾਲਸਾ ਹੋਰਾਂ ਦੀ ਹਮਾਇਤ ਦੇ ਵਾਸਤੇ, ਪਰ ਇਹ ਵੀ ਸੱਚਾਈ ਹੈ ਜੀ ਕਿ ਜਿੱਡੀ ਹਮਾਇਤ ਉਹਨਾਂ ਨੂੰ ਮਿਲਣੀ ਚਾਹੀਦੀ ਸੀਗੀ ਉਨੀ ਹਮਾਇਤ ਜਿਹੜੀ ਆ ਅਜੇ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚੋਂ ਜਿਹੜੀ ਹੈ ਜੀ ਉਹ ਨਹੀਂ ਮਿਲ ਰਹੀ। ਸ਼ਾਇਦ ਉਹਦਾ ਇੱਕ ਰੀਜ਼ਨ ਇਹ ਹੈ ਜੀ ਕਿ ਉਹ ਬੈਠੇ ਦੂਰ ਨੇ, ਜਾ ਕੇ ਆਮ ਲੋਕਾਂ ਦੀ ਪਹੁੰਚ ਤੋਂ ਉਹ ਦੂਰ ਨੇ ਜੀ। ਬਿਲਕੁਲ ਇਹਦੇ ਵਿੱਚ ਦੋ ਰਾਵਾਂ ਨੇ ਕਿ ਉਹ ਦੂਰ ਬੈਠੇ ਆ, ਉਹਨਾਂ ਨੂੰ ਵੈਸੇ ਇਜਾਜ਼ਤ ਦੀ ਲੋੜ ਨਹੀਂ ਸੀ ਕਿ ਪੰਜਾਬ ਦੇ ਵਿੱਚ ਪਹੁੰਚਣਾ ਲੋਕਾਂ ਨੂੰ ਬਹੁਤ ਹੀ ਸੌਖਾ ਹੁੰਦਾ। ਤੇ ਅੱਗੇ ਜੀ ਮੇਰਾ ਇੱਕ ਸਵਾਲ ਆ ਕਿ ਇੱਕ ਸੰਘ ਨੇ ਵੀ ਬਿਆਨ ਦਿੱਤਾ ਹੈ ਕਿ ਸਿੱਖਾਂ ਦੇ ਮਸਲੇ ਬਹੁਤ ਹੀ ਜਲਦੀ ਹੱਲ ਹੋਣੇ ਵਾਲੇ ਆ, ਕਿਸ ਤਰ੍ਹਾਂ ਉਹਨਾਂ ਨੂੰ ਕਿਹੜੇ ਥਰਮਾਮੀਟਰ ਤੋਂ ਪਤਾ ਲੱਗਾ? ਜੀ ਜਿਹੜੀ RSS ਹੈ, ਹੁਣ ਮੁਸ਼ਕਿਲ ਹੈ RSS ਕਹਿੰਦੀ ਹੈ ਜਾਂ ਤਾਂ ਰਾਸ਼ਟਰੀ ਜਿਹੜੀ ਹੈ ਜੀ ਉਹ ਸਿੱਖ ਸੰਗਤ ਰਾਸ਼ਟਰੀ ਸਵੈਮ ਸੇਵਕ ਸੰਘ, ਉਹਨੇ ਇਹ ਗੱਲ ਕਹੀ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ, ਕਾਲੀ ਸੂਚੀ ਵਿੱਚ ਸੋਧ ਤੇ ਦਿੱਲੀ ਦੰਗਿਆਂ ਦੇ ਮਾਮਲੇ ਦੇ ਉੱਤੇ ਹਮਦਰਦੀ ਦੇ ਨਾਲ ਵਿਚਾਰ ਜਿਹੜਾ ਜੀ ਉਹ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਛੇਤੀ ਇਹਨਾਂ ਮਾਮਲਿਆਂ ਦੇ ਹਾਂ ਪੱਖੀ ਨਤੀਜੇ ਜਿਹੜੇ ਉਹ ਆਉਣ ਦੀ ਉਮੀਦ ਹੈ। RSS ਦੇ ਜਨਰਲ ਸਕੱਤਰ ਨੇ ਜੀ ਡਾਕਟਰ ਅਵਤਾਰ ਸਿੰਘ ਸ਼ਾਸਤਰੀ, ਉਹਨੇ ਇਹਦਾ ਜਿਹੜਾ ਜੀ ਉਹ ਖੁਲਾਸਾ ਕੀਤਾ। ਮੈਂ ਤਾਂ ਇਹ ਕਿਹਾ ਜੀ ਕਿ ਰਾਸ਼ਟਰੀ ਸਿੱਖ ਸੰਗਤ ਜਾਂ ਰਾਸ਼ਟਰੀ ਸਵੈਮ ਸੇਵਕ ਸੰਘ ਇਹਨਾਂ ਦਾ ਜਿਹੜਾ ਨਾ ਜੀ ਇਹ ਭੰਬਲ ਭੂਸਾ ਹੀ ਹੈ। ਦੇਖੋ ਸ਼ਾਇਦ ਇਹ ਤਾਂ ਪਤਾ ਹੀ ਹੈ ਕਿ RSS ਜਿਹੜੀ ਹੈ ਜੀ ਉਹ ਸਿੱਖ ਮਸਲੇ ਜਿਹੜੇ ਆ ਉਹ ਖੋਣ ਦੀ ਕੋਸ਼ਿਸ਼ ਦੇ ਵਿੱਚ ਹੈ ਅਕਾਲੀ ਆਗੂਆਂ ਤੋਂ, ਔਰ ਉਹ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ। ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸੰਤ ਸਮਾਜ ਨੇ ਮੁਲਾਕਾਤ ਕੀਤੀ ਸੀ, RSS ਨੇ ਦਾਅਵਾ ਕੀਤਾ ਸੀਗਾ ਕਿ ਉਹ ਮੁਲਾਕਾਤ ਤਾਂ ਉਹਨਾਂ ਨੇ ਕਰਵਾਈ ਹੈ, ਇਸ ਕਰਕੇ ਉਹ ਇਹ ਕਹਿ ਰਹੇ ਨੇ ਹੁਣ ਕਿ ਇਹ ਮਸਲੇ ਜਿਹੜੇ ਨੇ ਹੱਲ ਕੀਤੇ ਜਾਣਗੇ ਉਹਨਾਂ ਦੇ ਛੇਤੀ RSS ਜਿਹੜੀ ਹੈ ਜੀ ਉਹ ਕਰਵਾਊਗੀ। ਜੇ ਬੰਦੀ ਸਿੰਘਾਂ ਦੇ ਵਿੱਚੋਂ ਕਿਸੇ ਦੀ ਰਿਹਾਈ ਹੋ ਜਾਂਦੀ ਹੈ, ਜਿਹੜਾ 1984 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉਸ ਮਸਲੇ ਦੇ ਉੱਤੇ ਤਾਂ 5-5 ਲੱਖ ਦਾ ਇੱਕ ਜਿਹੜਾ ਨਾ ਜੀ ਉਹ ਸਾੜ ਦਿੱਤਾ ਗਿਆ। ਇਸ ਤੋਂ ਬਾਅਦ ਤਾਂ ਮੇਰਾ ਖਿਆਲ ਨਹੀਂ ਕੁਝ ਹੋਰ ਹੋਣਾ, ਕਿਉਂਕਿ ਗ੍ਰਹਿ ਮੰਤਰੀ ਹੋਰਾਂ ਨੇ ਵੀ ਜਿਹੜੇ ਇਹਦੇ ਵਿੱਚ ਸ਼ਾਮਲ ਸਨ ਜੀ ਕਤਲੇਆਮ ਦੇ ਵਿੱਚ, ਉਹਨਾਂ ਨੂੰ ਸਜ਼ਾਵਾਂ ਦੇਣ ਸੰਬੰਧੀ ਤਾਂ ਉਹਨਾਂ ਨੇ ਚੁੱਪ ਵੱਟੀ ਹੋਈ ਹੈ ਨਾ ਜੀ, ਕਿਉਂਕਿ ਜਿਹੜੀ SIT ਸੀ ਉਹਦੇ ਬਾਰੇ ਕੁਝ ਨਹੀਂ ਬੋਲਿਆ। ਇਹ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਐਲਾਨ ਕੀਤਾ ਸੀਗਾ ਕਿ SIT ਜਿਹੜੀ ਆ ਉਹ ਬਣਾਈ ਜਾਊਗੀ, ਉਹ ਸਰਕਾਰ ਜਿਹੜੀ ਉਹ ਨਹੀਂ ਰਹੀ। ਸੋ ਭਾਰਤੀ ਜਨਤਾ ਪਾਰਟੀ ਨੇ SIT ਬਣਾਉਣੀ ਹੈ ਜਾਂ ਨਹੀਂ ਬਣਾਉਣੀ ਹੈ ਇਹਦੇ ਉੱਤੇ ਕਮੇਟੀ ਬਣਾਤੀ। ਉਹ ਵੀ ਕਿਹਾ ਕਿ 3 ਮਹੀਨਿਆਂ ਦੇ ਵਿੱਚ ਉਹ ਰਿਪੋਰਟ ਦਊਗੀ। 3 ਮਹੀਨੇ ਤੱਕ ਜਿਹੜਾ ਜੀ ਦਿੱਲੀ ਦੇ ਵਿੱਚ ਨਵੀਂ ਸਰਕਾਰ ਹੋਣ ਦੇ ਵਿੱਚ ਆ ਜਾਊਗੀ, ਉਸ ਤੋਂ ਬਾਅਦ ਦੇਖੂਗੀ ਭਾਰਤੀ ਜਨਤਾ ਪਾਰਟੀ ਕਿ ਇਹ ਬਣਾਉਣੀ ਹੈ SIT ਜਾਂ ਨਹੀਂ। ਅਤੇ ਜੀ ਜਾਂਦੇ ਜਾਂਦੇ ਇੱਕ ਹੋਰ ਗੱਲ ਜਿਹੜੇ ਖਹਿਰਾ ਹੋਰਾਂ ਨੇ ਕਿ ਬਹੁਤ ਸਾਰੇ ਜਿਹੜੇ ਕੈਦੀ ਆ ਉਹ ਪੰਜਾਬ ਦੇ ਵਿੱਚ ਹੀ ਆ। ਐਕਚੁਅਲੀ ਜਿਹੜੀ ਇਹ ਮਸਲਾ ਜਿਹੜਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਚੁੱਕਿਆ ਉਹ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਜਿਹੜੀਆਂ ਲਿਸਟਾਂ ਜਾਰੀ ਕੀਤੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਬੰਦੀ ਸਿੱਖ ਨੇ ਉਹਨਾਂ ਦੀ ਪੂਰੀ ਡਿਟੇਲ ਜਿਹੜੀ ਹੈ ਜੀ ਉਹ ਦੱਸੀ ਹੈ ਕਿ ਇਹ ਕਿੱਥੇ ਕਿੱਥੇ ਹੈਗੇ ਨੇ,
ਹੁਣ ਇਹਨੂੰ ਲੈ ਕੇ ਜਿਹੜੀਆਂ ਡਿਟੇਲ ਨੇ ਉਹਦੇ ਉੱਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਕਿਹਾ ਕਿ 96 ਸਿੱਖ ਕੈਦੀ ਜਿਹੜੇ ਨੇ ਇਹਦੇ ਵਿੱਚੋਂ ਉਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨੇ, 23 ਜਿਹੜੇ ਨੇ ਉਹ ਬਾਕੀ ਰਾਜਾਂ ਦੀਆਂ ਜੇਲ੍ਹਾਂ ਦੇ ਵਿੱਚ ਨੇ। ਉਹਨਾਂ ਨੇ ਫੇਰ ਇਹ ਮਸਲਾ ਉਠਾਇਆ ਕਿ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਜਿਹੜਾ ਉਹਨੂੰ ਜੇ ਪਹਿਲਾਂ ਰਿਹਾ ਕੀਤਾ ਜਾ ਸਕਦਾ ਹੈ ਤੇ ਜਿਹੜੇ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਕਿਉਂ ਨਹੀਂ ਇਹ ਰਿਹਾ ਕੀਤਾ ਜਾ ਸਕਦਾ। ਉਹਨਾਂ ਨੇ ਕਿਹਾ ਕਿ SGPC ਇੱਕ ਪਾਸੇ 119 ਸਿੱਖ ਕੈਦੀਆਂ ਦੀ ਸੂਚੀ ਜਿਹੜੀ ਜਾਰੀ ਕਰੀ ਜਾਂਦੀ ਹੈ, ਜਦੋਂ ਕਿ SGPC ਦੇ ਉੱਤੇ ਕਬਜ਼ਾ ਜਿਹੜਾ ਦੀ ਉਹ ਅਕਾਲੀ ਦਲ ਦਾ। ਉਹਨਾਂ ਨੇ ਕਿਹਾ ਕਿ ਇਸ ਲਿਸਟ ਨੂੰ ਹੀ ਲੈ ਲਓ ਤੇ ਜਿਹੜੇ 96 ਪੰਜਾਬ ਦੇ ਵਿੱਚ ਬੰਦ ਨੇ ਉਹਨਾਂ ਨੂੰ ਤਾਂ ਰਿਹਾ ਕਰੋ, 23 ਦੀ ਗੱਲ ਬਾਅਦ ਦੇ ਵਿੱਚ ਜਿਹੜੀ ਉਹ ਕੀਤੀ ਜਾ ਸਕਦੀ ਜੀ। ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਕਿਹਾ ਸਿੰਘ ਸੁਖਬੀਰ ਇਹ ਕੌੜ ਖਾ ਕੇ ਕੀਤੀ ਬਾਤ ਨਹੀਂ ਢੀਂਡ ਸੇ ਠੀਕ ਭਾਈ। ਕਿਹਾ ਸਿੰਘ ਸੁਖਬੀਰ ਇਹ ਕੌੜ ਖਾ ਕੇ ਕੀਤੀ ਬਾਤ ਨਹੀਂ ਢੀਂਡ ਸੇ ਠੀਕ ਭਾਈ। ਮਤ ਭੇਜ ਦੇ ਅੰਦਰ ਕੁਝ ਲੀਡਰਾਂ ਦੇ ਹੋਣਾ ਚਾਹੀਦਾ ਲੀਡਰਾਂ ਤੀਕ ਭਾਈ। ਗੱਲ ਅੰਦਰ ਦੀ ਅੰਦਰ ਨਾ ਰਹੀ ਏਦਾਂ ਉਹ ਹੈ ਬੋਲਿਆ ਵੀ ਹੈ ਲੀਕ ਭਾਈ। ਨਹੀਂ ਲੀਡਰਾਂ ਦੀ ਇੰਜ ਸ਼ਾਨ ਹੁੰਦੀ ਲੀਡਰਸ਼ਿਪ ਹੋ ਜਾਵਦੀ ਵੀਕ ਭਾਈ। ਮੋਹਰੇ ਬੋਲਿਆ ਢੀਂਡਸਾ ਹੋਊ ਭਾਵੇਂ ਲੋਕ ਆਖਦੇ ਬਾਦਲ ਹੈ ਨਾਲ ਭਾਈ। ਮੋਹਰੇ ਬੋਲਿਆ ਢੀਂਡਸਾ ਹੋਊ ਭਾਵੇਂ ਲੋਕ ਆਖਦੇ ਬਾਦਲ ਹੈ ਨਾਲ ਭਾਈ। ਬੈਠੇ ਬਾਪੂ ਤੋਂ ਢੀਂਡਸਾ ਬੋਲ ਸਕਦਾ ਉਹਦੀ ਕੋਲ ਨਾ ਕਦੇ ਮਜਾਲ ਭਾਈ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ ਆ। ਬਲਵਿੰਦਰ ਕੌਰ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।